ਜਿਹਨੇ ਅੱਗੇ ਵਧਣਾ ਜ਼ਿੰਦਗੀ ਦੇ ਵਿੱਚ ਉਹਨੂੰ ਸਿਰਫ ਇੱਕ ਨਿਸ਼ਾਨਾ ਤੇ ਟੀਚਾ ਚਾਹੀਦਾ। ਜਿਹੜੇ ਲੋਕ ਸਿਰੜੀ ਹੋਣ, ਜਿਨ੍ਹਾਂ ਲੋਕਾਂ ਦੇ ਵਿੱਚ ਮਿਹਨਤ ਕਰਨ ਦਾ ਮਾਦਾ ਹੋਵੇ, ਘਰਾਂ ਦੇ ਵਿੱਚੋਂ ਗਰੀਬੀਆਂ ਉਹ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਹਾਸ਼ਮ ਫਤਿਹ ਨਸੀਬ ਉਹਨਾਂ ਜਿਨ੍ਹਾਂ ਹਿੰਮਤ ਯਾਰ ਬਣਾਈ। ਇਹ ਹਾਸ਼ਮ ਜੀ ਦਾ ਲਿਖਿਆ ਹੋਈਆਂ ਲਾਈਨਾਂ ਨੇ। ਇਸੇ ਤਰ੍ਹਾਂ ਬਾਬਾ ਨਾਜ਼ਮੀ ਲਿਖਦੇ ਨੇ ਕਿ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਅੱਜ ਅਸੀਂ ਉਹਨਾਂ ਲੋਕਾਂ ਨੂੰ ਕਿਉਂ ਯਾਦ ਕਰ ਰਹੇ ਹਾਂ ਜਿਨ੍ਹਾਂ ਲੋਕਾਂ ਨੇ ਹਿੰਮਤ ਨੂੰ ਦਾਤ ਦਿੱਤੀ, ਜਿਨ੍ਹਾਂ ਲੋਕਾਂ ਨੇ ਹਿੰਮਤੀਆਂ ਨੂੰ ਦਾਤ ਦਿੱਤੀ, ਜਿਨ੍ਹਾਂ ਲੋਕਾਂ ਨੇ ਕਿਹਾ ਕਿ ਹਿੰਮਤ ਕਰਕੇ ਬਹੁਤ ਸਾਰੀਆਂ ਚੀਜ਼ਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ। ਕਿਉਂਕਿ ਅੱਜ ਦੀ ਜਿਹੜੀ ਸਪੈਸ਼ਲ ਰਿਪੋਰਟ ਹੈ ਉਹ ਇੱਕ ਮੋਟੀਵੇਸ਼ਨਲ ਸਟੋਰੀ ਹੈ ਕਿ ਇੱਕ ਆਮ ਮੱਧ ਵਰਗੀ ਘਰ ਤੋਂ ਉੱਠ ਕੇ ਟੁੱਟੇ ਬੂਟਾਂ ਦੇ ਨਾਲ ਪ੍ਰੈਕਟਿਸ ਕਰਨ ਵਾਲੇ ਮੁੰਡੇ ਨੇ ਪੈਰਿਸ ਦੇ ਵਿੱਚ ਜਾਣ ਦੇ ਲਈ, ਓਲੰਪਿਕ ਦੇ ਵਿੱਚ ਜਾਣ ਦੇ ਲਈ ਕੁਆਲੀਫਾਈ ਕੀਤਾ ਅਤੇ ਉਹਦੀ ਗੇਮ ਵੀ ਬੜੀ ਨਿਰਾਲੀ ਹੈ ਅਤੇ ਉਹਦੇ ਜਿਹੜੀ ਮੁਕਾਮ ਹੈ ਜਿਹੜਾ ਉਹਨੇ ਹੁਣ ਹਾਸਲ ਕੀਤਾ ਕੁਆਲੀਫਾਈ ਕਰਕੇ, ਚੌਥਾ ਉਹ ਭਾਰਤੀ ਬਣਿਆ ਵਾ ਅਤੇ ਪੰਜਾਬ ਦਾ ਹੀ ਨੌਜਵਾਨ ਹੈ, ਬਰਨਾਲੇ ਜ਼ਿਲ੍ਹੇ ਦਾ ਨੌਜਵਾਨ ਹੈ। ਅਤੇ ਇਸ ਨੌਜਵਾਨ ਦੀ ਜੱਦੋਜਹਿਦ ਇੰਨੀ ਹੈ ਕਿ ਇਹਦੇ ਬਾਪ ਕੋਲ 2 ਕਿੱਲੇ ਪੈਲੀ ਹੈ ਅਤੇ ਬੜੀ ਮੁਸ਼ਕਿਲ ਦੇ ਨਾਲ, ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਹਾਲਾਤ ਕੀ ਨੇ, ਪਰ ਸਿਰੜ ਨਹੀਂ ਛੱਡਿਆ, ਸੰਘਰਸ਼ ਨਹੀਂ ਛੱਡਿਆ, ਹਿੰਮਤ ਨਹੀਂ ਛੱਡੀ ਅਤੇ ਦਲੇਰੀ ਨਾਲ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਨ ਵਾਲਾ ਆਕਾਸ਼ਦੀਪ ਸਿੰਘ ਹੁਣ ਪੈਰਿਸ ਦੇ ਲਈ 2024 ਦੇ ਲਈ ਕੁਆਲੀਫਾਈ ਕਰ ਗਿਆ। ਉਹਦੀ ਕਹਾਣੀ ਜਿਹੜੀ ਹੈ ਉਹ ਤੁਹਾਡੇ ਲੂੰ ਕੰਡੇ ਜ਼ਰੂਰ ਖੜ੍ਹੇ ਕਰ ਦੂਗੀ। ਜਿਹੜਾ ਆਕਾਸ਼ਦੀਪ ਸਿੰਘ ਹੈ ਉਹ ਕਦੇ ਟੁੱਟੇ ਬੂਟਾਂ ਦੇ ਨਾਲ ਦੌੜਦਾ ਰਿਹਾ ਅਤੇ ਹੁਣ ਉਹ ਓਲੰਪਿਕ ਦੇ ਲਈ ਕੁਆਲੀਫਾਈ ਕਰ ਗਿਆ ਅਤੇ ਭਾਰਤ ਲਈ ਇੱਕ ਤਗਮੇ ਦੀ ਉਮੀਦ ਹੈ। ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਕਾਨੇਕੇ ਅਤੇ ਉੱਥੋਂ ਦਾ ਨੌਜਵਾਨ ਆਕਾਸ਼ਦੀਪ ਸਿੰਘ 20 ਕਿਲੋਮੀਟਰ ਜਿਹੜੀ ਪੈਦਲ ਤੋਰ ਆ ਉਹਦੇ ਵਿੱਚ ਓਲੰਪਿਕ ਖੇਡਣ ਜਾ ਰਿਹਾ ਅਤੇ ਆਕਾਸ਼ਦੀਪ ਸਿੰਘ ਨੇ ਪਿਛਲੀ ਜਿਹੜੀ ਦਿਨੀ ਰਿਕਾਰਡ ਬਣਾਉਂਦਿਆਂ ਪੈਰਿਸ ਓਲੰਪਿਕ ਖੇਡਾਂ 2024 ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਦੇ ਲਈ ਕੁਆਲੀਫਾਈ ਕੀਤਾ। 23 ਸਾਲ ਇਸ ਨੌਜਵਾਨ ਦੀ ਉਮਰ ਹੈ ਅਤੇ ਇਹਦਾ ਜਿਹੜਾ ਜਨਮ ਹੋਇਆ ਸੀ 2 ਏਕੜ ਵਾਲੇ ਆਮ ਜ਼ਿਮੀਂਦਾਰ ਦੇ ਘਰੇ ਹੋਇਆ ਸੀਗਾ ਅਤੇ ਤੰਗੀਆਂ ਤੁਰਸ਼ੀਆਂ ਦੇ ਨਾਲ ਜੂਝਦਿਆਂ ਇਹਨੇ ਇਹ ਮੰਜ਼ਿਲ ਹਾਸਲ ਕੀਤੀ ਹੈ ਅਤੇ ਪਿੰਡ ਦੇ ਕਾਨੇਕੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ 5ਵੀਂ ਪਾਸ ਕਰਦਾ। ਸ਼ੁਰੂਆਤ ਦੇ ਵਿੱਚ ਉਹ ਆਮ ਬੂਟਾਂ ਦੇ ਨਾਲ ਪ੍ਰੈਕਟਿਸ ਕਰਦਾ ਰਿਹਾ। 2016 ਦੇ ਵਿੱਚ ਲਿੰਕ ਸੜਕ 'ਤੇ ਭੱਜਦੇ ਉਹਦੇ ਬੂਟ ਟੁੱਟ ਗਏ ਸੀ ਜਾਂ ਕਹਿ ਲਓ ਖਰਾਬ ਹੋ ਗਏ ਸੀ, ਪਰ ਉਹਨੇ ਹਿੰਮਤ ਨਹੀਂ ਛੱਡੀ, ਟੁੱਟੇ ਬੂਟਾਂ ਨਾਲ, ਸਾਦੇ ਬੂਟਾਂ ਨਾਲ ਹੀ ਪ੍ਰੈਕਟਿਸ ਕਰਦਾ ਰਿਹਾ ਅਤੇ ਇਸ ਤੋਂ ਬਾਅਦ ਉਹਨੇ ਬਰਨਾਲਾ ਦੇ ਬਾਬਾ ਕਾਲਾ ਮਹਿਲ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕੀਤੀ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੀਤੀ ਅਤੇ ਹੁਣ ਉਸਨੇ 20 ਕਿਲੋਮੀਟਰ ਵਾਲੀ ਜਿਹੜੀ ਤੋਰ ਆ, ਪੈਦਲ ਤੋਰ, ਉਹਦੇ 'ਚ ਨੈਸ਼ਨਲ ਰਿਕਾਰਡ ਬਣਾਇਆ। ਮਹਿਜ਼ 1 ਘੰਟਾ 19 ਮਿੰਟ 55 ਸਕਿੰਟ ਦੇ ਸਮੇਂ ਦੇ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾ ਦਿੱਤਾ ਹੈ। ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਨਾ ਕਿ ਮੈਂ ਜੇ ਘਰੋਂ ਅਮੀਰ ਹੁੰਦਾ, ਜੇ ਸਾਡੇ ਘਰਦਿਆਂ ਕੋਲ ਆਹ ਹੁੰਦਾ ਅਤੇ ਮੈਂ ਅੱਜ ਫਲਾਂ ਹੁੰਦਾ, ਜੇ ਸਾਡੇ ਘਰਦਿਆਂ ਕੋਲ ਆਹ ਹੁੰਦਾ, ਜੇ ਸਾਡੇ ਘਰਦਿਆਂ ਨੇ ਪੈਸੇ ਲਾਏ ਹੁੰਦੇ ਤਾਂ ਮੈਂ ਅੱਜ ਆਹ ਹੁੰਦਾ। ਇਹ ਆਮ ਲੋਕ ਚਰਚਾ ਕਰਦੇ ਆ, ਆਮ ਹੀ ਲੋਕ ਗੱਲਾਂ ਆਪਾਂ ਲੋਕਾਂ ਤੋਂ ਸੁਣਦੇ ਹਾਂ। ਪਰ ਜਿਹੜੇ ਸਿਆਣੇ ਲੋਕ ਨੇ ਉਹ ਕਹਿੰਦੇ ਕਿ ਜਿਹਨੇ ਅੱਗੇ ਵਧਣਾ ਜ਼ਿੰਦਗੀ ਦੇ ਵਿੱਚ ਉਹਨੂੰ ਸਿਰਫ ਇੱਕ ਨਿਸ਼ਾਨਾ ਅਤੇ ਟੀਚਾ ਚਾਹੀਦਾ ਅਤੇ ਜਿਹਨੇ ਪਿੱਛੇ ਰਹਿਣਾ ਉਹਨੂੰ ਸਿਰਫ ਬਹਾਨਾ ਚਾਹੀਦਾ। ਉਹ ਬਹਾਨੇਬਾਜ਼ ਲੋਕ ਕਦੇ ਵੀ ਇਸ ਤਰ੍ਹਾਂ ਤਰੱਕੀਆਂ ਨਹੀਂ ਕਰਦੇ। ਆਕਾਸ਼ਦੀਪ 2 ਕਿੱਲਿਆਂ ਵਾਲੇ ਜ਼ਿਮੀਂਦਾਰ ਦੇ ਘਰੇ ਜੰਮਿਆ, ਪਲਿਆ, ਖੇਡਿਆ, ਪੜ੍ਹਿਆ, ਪਰ ਉਸ ਤੋਂ ਬਾਅਦ ਪ੍ਰੈਕਟਿਸ ਕਰਦਾ ਰਿਹਾ। ਕਰਦੇ ਉਹ ਬੰਦਾ ਹੁਣ ਪੈਰਿਸ ਓਲੰਪਿਕ ਖੇਡਾਂ 2024 ਦੇ ਲਈ ਕੁਆਲੀਫਾਈ ਹੋਣ ਵਾਲਾ ਪਹਿਲਾ ਭਾਰਤੀ ਐਥਲੀਟ ਹੈ ਅਤੇ ਓਵਰਆਲ ਚੌਥਾ ਖਿਡਾਰੀ ਹੈ। ਹੁਣ ਓਲੰਪਿਕਸ ਵਿੱਚ ਪੁੱਜਣ ਵਾਲੇ ਬਰਨਾਲਾ ਜ਼ਿਲ੍ਹੇ ਦੇ ਪਹਿਲੇ ਖਿਡਾਰੀ ਨੇ ਆਕਾਸ਼ਦੀਪ ਸਿੰਘ। ਪੈਰਿਸ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਇਹ 2024 ਦੀਆਂ ਖੇਡਾਂ ਵਾ, ਇਹਨਾਂ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਤੋਂ ਪਹਿਲਾਂ 3 ਨਿਸ਼ਾਨੇਬਾਜ਼ਾਂ ਨੇ ਕੁਆਲੀਫਾਈ ਕੀਤਾ ਅਤੇ ਕਮਜ਼ੋਰ ਹਾਲਤ ਵਾਲੇ ਪਰਿਵਾਰ 'ਚ ਉੱਠਿਆ ਆਕਾਸ਼ਦੀਪ ਸਿੰਘ ਅਤੇ ਉਹਦੇ ਜਿਹੜੇ ਪਿਤਾ ਸੀ ਉਹ ਨਾਲ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਅਤੇ ਉਹਨਾਂ ਦੇ ਜਿਹੜੇ ਮਾਤਾ ਜੀ ਹੈ ਉਹ ਘਰ ਦੇ ਵਿੱਚ ਮੱਝਾਂ, ਜਿਵੇਂ ਆਪਾਂ ਆਮ ਹੀ ਕਿਸਾਨੀ ਕਿੱਤੇ ਦੇ ਵਿੱਚ ਕੋਈ ਖੇਤੀ ਕਰਦਾ, ਕੋਈ ਮੱਝਾਂ ਸਾਂਭਦਾ, ਕੋਈ ਹੋਰ ਸੈਕਟ ਹੁੰਦਾ ਕਰਦਾ, ਤਾਂ ਉਹ ਇਹ ਕਰਦੇ ਸਨ। ਪਰ ਜੇ ਤੁਸੀਂ ਕਹੋ ਕਿ ਉਹ ਨੌਜਵਾਨ ਇੱਕ ਦਿਨ ਸਵੇਰੇ ਉੱਠਿਆ ਹੋਊਗਾ, ਰਾਤ ਨੂੰ ਉਹਨੂੰ ਸੁਪਨਾ ਆਇਆ ਹੋਊਗਾ ਕਿ ਮੈਂ ਪੈਦਲ ਤੌਰ ਦੇ ਵਿੱਚ ਰਿਕਾਰਡ ਬਣਾਵਾਂ, 2 ਸਾਲ ਟੱਕਰਾਂ ਮਾਰ ਕੇ ਸੰਘਰਸ਼ ਕਰਕੇ, ਮਿਹਨਤ ਕਰਕੇ ਉਹਨੇ ਰਿਕਾਰਡ ਬਣਾ ਲਿਆ ਹੋਊਗਾ। ਨਹੀਂ, ਮੁਕਾਮ ਕਦੇ ਰਾਤੋਂ ਰਾਤ ਨਹੀਂ ਬਣਦੇ। ਨਾ ਦੁਨੀਆ ਦੇ ਵਿੱਚ ਪ੍ਰਸਿੱਧੀ ਖੱਟਣੀ ਬਹੁਤ ਔਖੀ ਹੈ, ਇਹ ਚੀਜ਼ਾਂ ਰਾਤੋਂ ਰਾਤ ਹਾਸਲ ਨਹੀਂ ਹੁੰਦੀਆਂ। 2017 ਦੇ ਵਿੱਚ ਉਸਨੇ ਜੂਨੀਅਰ ਨੈਸ਼ਨਲ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੇ ਵਿੱਚ
ਚਾਂਦੀ ਦੇ ਤਗਮੇ ਜਿੱਤੇ। 2018 ਦੇ ਵਿੱਚ ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਗਮਾ, ਜੂਨੀਅਰ ਨੈਸ਼ਨਲ ਦੇ 10 ਕਿਲੋਮੀਟਰ ਦੇ ਵਿੱਚ ਨਵਾਂ ਜੂਨੀਅਰ ਨੈਸ਼ਨਲ ਰਿਕਾਰਡ, ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚ ਸੋਨ ਤਗਮਾ। 2022 ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚ ਸੋਨ ਤਗਮਾ, ਖੇਲੋ ਇੰਡੀਆ ਯੂਥ ਖੇਡਾਂ ਦੇ ਵਿੱਚ ਸੋਨ ਤਗਮਾ, ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਤੇ ਨੈਸ਼ਨਲ ਖੇਡਾਂ ਦੇ ਵਿੱਚ ਕਾਂਸੀ ਦਾ। ਫਰਵਰੀ 2023 ਰਾਂਚੀ ਦੇ ਵਿੱਚ ਜਿਹੜਾ ਨਵਾਂ ਨੈਸ਼ਨਲ ਰਿਕਾਰਡ ਬਣਿਆ ਉਹਦੇ ਨਾਲ ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦਾ ਤਗਮਾ। ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਤੇ 2022 ਦੇ ਵਿੱਚ ਆਕਾਸ਼ਦੀਪ ਨੇਵੀ ਦੇ ਵਿੱਚ ਭਰਤੀ ਹੋ ਗਿਆ ਸੀ ਤੇ ਇਸ ਸਮੇਂ ਨੌਕਰੀ ਦੇ ਨਾਲ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਗ੍ਰੈਜੂਏਸ਼ਨ ਕਰ ਰਿਹਾ। ਜਿਹੜੇ ਲੋਕ ਹਿੰਮਤੀ ਹੋਣ, ਜਿਹੜੇ ਲੋਕ ਸਿਰੜੀ ਹੋਣ, ਜਿਨ੍ਹਾਂ ਲੋਕਾਂ ਦੇ ਵਿੱਚ ਮਿਹਨਤ ਕਰਨ ਦਾ ਮਾਦਾ ਹੋਵੇ, ਘਰਾਂ ਦੇ ਵਿੱਚੋਂ ਗਰੀਬੀਆਂ ਉਹ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ। ਕਈ ਤਾਂ ਇੰਨੇ ਸੁਲੱਖਣੇ ਹੁੰਦੇ ਕਿ ਉਹ ਨਾਲ ਦੇ ਕੌਲਿਆਂ ਦੇ ਵਿੱਚ ਵੀ ਗਰੀਬੀ ਨਹੀਂ ਰਹਿਣ ਦਿੰਦੇ, ਨਾਲ ਦੇ ਘਰਾਂ ਦੀ ਵੀ ਕੱਢ ਦਿੰਦੇ। ਪਰ ਆਪਣੇ ਘਰ 'ਚ ਕੱਢੀ ਜਾਵੇ ਇੰਨੀ ਬਹੁਤ ਹੁੰਦੀ ਹੈ। ਅੱਜ ਜਿਹੜਾ ਨੌਜਵਾਨ ਜਿਹਦੇ ਕੋਲੇ ਕਦੇ ਬੂਟ ਲੈਣ ਨੂੰ ਪੈਸੇ ਨਹੀਂ ਸੀ ਹੁੰਦੇ, ਵਿਦੇਸ਼ਾਂ ਦੇ ਵਿੱਚ ਉਹਦੇ ਸਾਥੀ ਜਿਹੜੇ ਮਦਦ ਕਰਦੇ ਰਹੇ, ਉਹ ਕਹਿੰਦੇ ਕਿ ਇਹ ਬੂਟ ਜਿਹੜੇ ਆਉਂਦੇ ਨੇ 12 ਤੋਂ 15 ਹਜ਼ਾਰ ਇਹਨਾਂ ਦੀ ਮਾਰਕੀਟ ਵੈਲਿਊ ਕਹਿ ਲਓ ਜਾਂ ਪ੍ਰਾਈਸ ਹੈ, ਕੀਮਤ ਹੈ। ਇਹ ਲੈਣ ਦੀ ਉਹਦੇ 'ਚ ਪਹੁੰਚ ਹੀ ਨਹੀਂ ਹੁੰਦੀ ਸੀ। ਜਿਹੜਾ ਆਮ ਕਿਸਾਨ ਹੈ ਕਿੱਥੋਂ ਉਹ ਇੰਨੇ ਮਹਿੰਗੇ ਬੂਟ ਲੈ ਕੇ ਪ੍ਰੈਕਟਿਸ ਕਰਵਾ ਦੂ। ਪਰ ਆਕਾਸ਼ਦੀਪ ਸਿੰਘ ਨੇ ਸਿਰ ਨਹੀਂ ਛੱਡਿਆ। ਬਰਨਾਲੇ ਦਾ ਕਹਿ ਰਿਹਾ ਕਿ ਪਹਿਲਾ ਖਿਡਾਰੀ ਹੈ। ਪੰਜਾਬ ਸਰਕਾਰ ਨੇ ਵੀ ਮਦਦ ਕੀਤੀ ਹੈ, ਮੀਤ ਹੇਅਰ ਮਿਲ ਕੇ ਆਏ ਨੇ ਪਿਛਲੇ ਦਿਨੀ, ਚਲੋ ਚੰਗੀ ਗੱਲ ਹੈ। ਪਰ ਇਹ ਸਟੋਰੀ, ਇਹ ਕਹਾਣੀ, ਆਕਾਸ਼ਦੀਪ ਸਿੰਘ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਮੋਟੀਵੇਸ਼ਨ ਹੈ ਜਿਹੜੇ ਲੋਕ ਬਹਾਨਾ ਲੱਭ ਰਹੇ ਨੇ, ਕੋਈ ਨਾ ਕੋਈ ਐਕਸਕਿਊਜ਼ ਲੱਭ ਰਹੇ ਨੇ। ਐਕਸਕਿਊਜ਼ ਲੱਭਿਆ ਕੁਛ ਨਹੀਂ ਬਣਦਾ। ਜ਼ਿੰਦਗੀ ਦੇ ਵਿੱਚ ਸੱਟਾਂ, ਠੇਡੇ, ਧੱਕੇ ਖਾਣੇ ਪੈਂਦੇ ਆ। ਜ਼ਿੰਦਗੀ ਦੇ ਵਿੱਚ ਸਿਰੜ ਸੰਘਰਸ਼ ਨਾਲ ਬਾਜ਼ੀਆਂ ਲਾਉਣੀਆਂ ਪੈਂਦੀਆਂ ਤੇ ਜੇਕਰ ਮਿਹਨਤ ਕੀਤੀ ਹੋਵੇ ਤਾਂ ਬਾਜ਼ੀਆਂ ਜਿੱਤ ਵੀ ਜਾਂਦਾ ਬੰਦਾ। ਸੋ ਆਮ ਘਰ ਦਾ ਪੁੱਤ ਹੁਣ ਪੈਰਿਸ, ਕਿਉਂਕਿ ਸੋਨੇ ਦਾ ਮੈਂ ਕਿਉਂ ਨਾਂ ਲਿਆ ਸੀ, ਕਿਉਂਕਿ ਇਹਨੇ ਜਿੰਨੇ ਵੀ ਮੁਕਾਬਲਿਆਂ 'ਚ ਖੇਡਿਆ ਨੌਜਵਾਨ, ਇਹਨੇ ਸੋਨਾ ਹੀ ਫੁੰਡਿਆ ਬਹੁਤੇ ਮੁਕਾਬਲਿਆਂ ਦੇ ਵਿੱਚ। ਤਾਂ ਹੁਣ ਪੈਰਿਸ ਓਲੰਪਿਕ ਦੇ ਵਿੱਚ ਵੀ ਇਸ ਨੌਜਵਾਨ ਤੋਂ ਸੋਨਾ ਫੁੰਡਣ ਦੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਵੀ ਇਸ ਚੀਜ਼ ਸੋਚਦੇ ਹੋ ਕਿ ਕੋਈ ਕ੍ਰਿਸ਼ਮਾ ਹੋਊਗਾ, ਕੋਈ ਚਮਤਕਾਰ ਨਹੀਂ ਹੋਊਗਾ ਤੇ ਸਾਡੀ ਕਿਸਮਤ ਬਦਲ ਜੂਗੀ, ਇਸ ਤਰ੍ਹਾਂ ਦਾ ਦਿਨ ਮਾਫ਼ ਕਰਨਾ ਕਦੇ ਵੀ ਨਹੀਂ ਆਉਣਾ। ਚਮਤਕਾਰ ਹੋ ਜੇ ਤਾਂ ਨਮਸਕਾਰ ਹੈ, ਪਰ ਮਿਹਨਤਾਂ ਨੂੰ, ਸਿਰੜਾਂ ਨੂੰ, ਕੀਤੇ ਸੰਘਰਸ਼ਾਂ ਨੂੰ ਭਾਗ ਲੱਗਦੇ ਆ ਤੇ ਬਾਅਦ ਦੇ ਵਿੱਚ ਤਕਦੀਰਾਂ ਫਿਰ ਇਸੇ ਤਰ੍ਹਾਂ ਹੀ ਸਿਦਕ ਦੇ ਨਾਲ, ਸਿਰੜ ਦੇ ਨਾਲ ਬਦਲਦੀਆਂ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।